ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 27 ਜੂਨ ਦਿਨ ਸੋਮਵਾਰ, ਅਤੇ ਸਾਡੇ ਨਾਲ ਮਲੋਟ ਸਟੂਡੀਓਜ਼ ਤੋਂ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਸੁਰਜੀਤ ਸਿੰਘ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਬੀਬੀ ਭੱਠਲ ਨੇ ਇੰਚਾਰਜ ਲਾਉਣ ਦੇ ਮਾਮਲੇ 'ਤੇ ਬਾਦਲ ਨੂੰ ਆਪਣਾ ਅਤੀਤ ਚੇਤੇ ਕਰਵਾਇਆ। ਇਹ ਮਸਲਾ ਜਿਹੜਾ ਬੜਾ ਗੁੰਝਲਦਾਰ ਹੈ ਜੀ, ਉਹ ਬਣਦਾ ਜਾ ਰਿਹਾ ਕਿ ਇੰਚਾਰਜ ਕਾਂਗਰਸ ਲਾਉਂਦੀ ਉਹ ਹੈ ਜਿਹਦੇ ਤੇ ਚਾਰਜ ਕਈ ਲੱਗੇ ਹੁੰਦੇ ਆ। ਇੰਚਾਰਜ ਹੀ ਉਹਨਾਂ ਨੂੰ ਉਹ ਲੱਭਦਾ, ਉਹ ਲਾ ਦਿੰਦੇ ਆ। ਮੁੜ ਕੇ ਇਹ ਜਿਹੜੇ ਅਕਾਲੀ ਆ ਉਹ ਖਲਰ ਪਾ ਕੇ ਬਹਿ ਜਾਂਦੇ ਆ, ਉਹ ਫਿਰ ਮੁੜ ਕੇ ਮੋੜਵੇਂ ਜਵਾਬ ਦਿੱਤੇ ਜਾਂਦੇ ਆ। ਇਹ ਮਸਲਾ ਜਿਹੜਾ ਕਾਫੀ ਹੁਣ ਸਿਆਸਤ ਤੋਂ ਜਿਵੇਂ ਕਹਿ ਲਈਏ ਕਿ ਅਛੂਤਾ ਨਹੀਂ ਰਿਹਾ, ਮੁੱਦਾ ਸਿਆਸੀ ਬਣ ਗਿਆ। ਇੰਚਾਰਜ ਕਾਂਗਰਸ ਦਾ ਲੱਗਣਾ, ਪਰ ਇਹ ਇੱਦਾਂ ਕਰਦੇ ਪਏ ਜਿਵੇਂ ਉਹਨੇ ਸਾਰੇ ਪੰਜਾਬ ਦਾ ਇੰਚਾਰਜ ਲੱਗ ਜਾਣਾ ਹੁੰਦਾ। ਮਾਮਲਾ ਤੇ ਉਹਨਾਂ ਦੀ ਅੰਦਰੂਨੀ ਪਾਰਟੀ ਦੀ ਨਿਗਰਾਨੀ ਦਾ। ਉਹਨਾਂ ਨੇ ਇੱਕ ਕਹਿ ਲਈਏ ਕਿ ਸੁਪਰਵਾਈਜ਼ਰ ਲਾਉਣਾ ਹੈ ਆਪਦੀ ਪਾਰਟੀ ਦੇ ਆਪਦੇ ਆਗੂਆਂ ਤੇ। ਇਹਨਾਂ ਨੂੰ ਹੁਣ ਪਤਾ ਨਹੀਂ ਕਿਉਂ ਇਹ ਜਿਹੜਾ, ਚਲੋ ਕਮਲਨਾਥ ਦਾ ਮਾਮਲਾ ਜਿਹੜਾ ਉਹ ਜੁਦਾ ਸੀ, ਅਲੱਗ ਸੀ, ਪਰ ਇਸ ਮਾਮਲੇ ਤੇ ਵੀ ਰੱਜ ਕੇ ਸਿਆਸਤ ਹੋਣ ਡਈ ਹੈ। ਹਾਲਾਂਕਿ ਆਸ਼ਾ ਕੁਮਾਰੀ ਸਜ਼ਾ ਯਾਫਤਾ ਜ਼ਰੂਰ ਹੈ, ਪਰ ਉਹਦੀ ਸਜ਼ਾ ਹਾਈ ਕੋਰਟ ਚੋਂ ਮੁਲਤਵੀ ਹੈ। ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਹਾਈ ਕੋਰਟ ਦੇ ਵਿੱਚੋਂ ਸਟੇ ਹੋ ਜਾਂਦਾ, ਕੇਸ ਉੱਥੇ ਪੈਂਡਿੰਗ ਪਿਆ ਹੋ ਜਾਂਦਾ, ਉੱਥੇ ਅੰਡਰ ਟਰਾਇਲ ਹੋ ਜਾਂਦਾ। ਜੇ ਅਸੀਂ ਇਸ ਨੁਕਤੇ ਨੂੰ ਲੈ ਕੇ ਚੱਲਦੇ ਹਾਂ ਜੀ, ਅਦਾਲਤ ਦੇ ਵਿੱਚ ਮਾਮਲਾ, ਤੇ ਫਿਰ ਅਸੀਂ ਕਿਸੇ ਨੂੰ ਇਸ ਤਰੀਕੇ ਨਾਲ ਨਹੀਂ ਨਕਾਰ ਸਕਦੇ। ਖੈਰ, ਇਹ ਸਿਆਸਤ ਦਾ ਆਪਣਾ ਪਹਿਲੂ ਹੈ। ਅੱਜ ਦੋਵੇਂ ਪਾਸਿਓਂ ਕਾਂਗਰਸ ਨੇ ਸਫਾਈ ਦਿੱਤੀ ਹੈ। ਪਹਿਲਾਂ ਤੇ ਆਸ਼ਾ ਕੁਮਾਰੀ ਨੇ ਜਿਹੜਾ ਉਹ ਵਾਹਵਾ ਤੱਤੇ ਬੋਲਾਂ ਨਾਲ ਕਿਹਾ ਕਿ ਇਹ ਡਰਦੇ ਆ ਮੇਰੇ ਤੋਂ, ਜਿਹੜਾ ਵਿਰੋਧ ਕਰਦੇ, ਔਰ ਮੈਂ ਕਿਸੇ ਇਹੋ ਜਿਹੇ ਮਾਮਲੇ ਦੇ ਵਿੱਚ ਜਿਹੜੀ ਆ ਮੇਰੀ ਕੋਈ ਸਾਂਝੀ ਉੱਥੇ ਕੋਈ ਸਾਂਝੀਵਾਲਤਾ ਨਹੀਂ ਹੈਗੀ ਇਹੋ ਜਿਹੇ ਮਾਮਲੇ ਦੇ ਵਿੱਚ, ਔਰ ਮੇਰਾ ਮਾਮਲਾ ਜਿਹੜਾ ਉਹ ਅਦਾਲਤ ਦੇ ਵਿੱਚ ਵਿਚਾਰ ਅਧੀਨ ਆ। ਦੂਜੇ ਪਾਸੇ ਰਜਿੰਦਰ ਕੌਰ ਭੱਠਲ ਨੇ ਮੋੜਵਾਂ ਜਵਾਬ ਇਹਨਾਂ ਨੂੰ ਦਿੱਤਾ, ਅਕਾਲੀਆਂ ਨੂੰ, ਤੇ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਆਪਦੇ ਪੁਰਾਣੇ ਦਿਨ ਯਾਦ ਕਰ ਲੈਣੇ ਚਾਹੀਦੇ ਆ। ਇਹ ਤੇ ਭ੍ਰਿਸ਼ਟਾਚਾਰੀ ਦੇ ਦੋਸ਼ ਦੇ ਵਿੱਚ ਜੇਲ੍ਹ 'ਚ ਵੀ ਜਾ ਆਇਆ। ਬੀਬੀ ਭੱਠਲ ਨੇ ਸਿੱਧਾ ਹੀ ਕਹਿੰਦਾ ਕਿ ਇਹ ਤੇ ਜੇਲ੍ਹ ਯਾਤਰਾ ਵੀ ਕਰਾਇਆ। ਪਰ ਜੋ ਮਰਜ਼ੀ ਆ, ਆਮ ਆਦਮੀ ਪਾਰਟੀ ਵਾਲੇ ਵੀ ਆਖੀ ਜਾਂਦੇ, ਇਹ ਵੀ ਆਖੀ ਜਾਂਦੇ ਆ, ਉਹ ਵੀ ਆਖੀ ਜਾਂਦੇ ਆ। ਸੋ ਪਹਿਲੀ ਗੱਲ ਤੇ ਮੈਂ ਉਹੀ ਵਾਰ-ਵਾਰ ਕਹਾਂਗਾ ਕਿ ਇੰਚਾਰਜ ਉਹਨੂੰ ਜ਼ਰੂਰ ਲਾਉਣਾ ਸੀ ਜਿਹਦੇ ਤੇ ਚਾਰਜ ਲੱਗੇ ਆ। ਦੂਜੀ ਗੱਲ, ਜੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਉਹ ਬਾਹਰੋਂ ਆਏ ਆ ਜੀ, ਫਲਾਣੇ ਬਾਹਰੋਂ ਆਏ ਆ, ਤੇ ਹੁਣ ਇਹ ਕਿਹੜਾ ਭੁੱਚੋ ਮੰਡੀ ਤੋਂ ਆਈ ਹੈ ਬੀਬੀ, ਜਾਂ ਕਮਲਨਾਥ ਕਿਹੜਾ ਇੱਥੇ ਜਗਰਾਉਂ ਤੋਂ ਆਇਆ ਸੀ? ਇਹ ਵੀ ਤੇ ਬਾਹਰ ਦੀ ਆ। ਔਰ ਕਾਂਗਰਸ ਨੂੰ ਵੀ ਬਾਹਰ ਦੇ ਲਾਉਣ ਦੀ ਕੀ ਜ਼ਰੂਰਤ ਆ? ਇਹਨਾਂ ਦੇ ਕੋਲ ਦੇਖੋ, ਜੇ ਪ੍ਰਧਾਨ ਇਹਨਾਂ ਦੇ ਆਪਦੀ ਪਾਰਟੀ ਦਾ ਇੱਥੋਂ ਹੋ ਸਕਦਾ ਪੰਜਾਬ ਦਾ, ਜੇ ਕੰਪੇਨ ਕਮੇਟੀ ਦੇ ਜਿਹੜੇ ਮੈਂਬਰ ਇੱਥੋਂ ਦੇ ਹੋ ਸਕਦੇ, ਤੇ ਨਿਗਰਾਨ ਵੀ ਇਹਨਾਂ ਦੇ ਉੱਤੇ ਲਾਇਆ ਜਾ ਸਕਦਾ। ਐਸੀ ਕੋਈ ਗੱਲ ਨਹੀਂ ਹੈ ਪੰਜਾਬ ਦੇ ਵਿੱਚ ਕੋਈ ਵਿਦਾਗ ਨਾ ਲੱਭੇ, ਐਸਾ ਨਹੀਂ ਹੈ। ਸੋ ਇਹ ਲਾਇਆ ਜਾ ਸਕਦਾ ਹੈ, ਬਖੇੜਾ ਖੜਾ ਕਰਨ ਤੋਂ ਬਚਿਆ ਜਾ ਸਕਦਾ ਸੀ। ਜਾਂ ਮਨੋਹਰ ਸਿੰਘ ਗਿੱਲ ਵਰਗੇ ਜਿਹੜੇ ਇਹਨਾਂ ਕੋਲ ਨੇਤਾ ਨੇ, ਜਿਹੜੇ ਲੰਮਾ ਸਮਾਂ ਮੰਤਰੀ ਵੀ ਰਹੇ ਆ ਔਰ ਉਹ ਬਚੇ ਵੀ ਰਹੇ ਆ ਇਹਨਾਂ ਤਾਕਤ ਤੋਂ, ਉਹਨਾਂ ਨੂੰ ਲਾਇਆ ਜਾ ਸਕਦਾ ਸੀ। ਪਰ ਜਿੱਥੋਂ ਤੱਕ ਵਿਰੋਧ ਕਰਨ ਵਾਲਿਆਂ ਦਾ ਮਸਲਾ ਹੈ, ਚਲੋ ਕਾਂਗਰਸ ਨੇ ਜੋ ਕੀਤਾ ਉਹਨਾਂ ਦੀ ਅੰਦਰੂਨੀ ਪਾਰਟੀ ਦਾ ਮਸਲਾ ਹੈ, ਰੌਲਾ ਪੈ ਰਿਹਾ ਦਾਗੀ ਹੋਣ ਦਾ ਕਿ ਇਹ ਦਾਗੀ ਹੈ ਜੀ। ਕਮਲਨਾਥ ਵੀ ਦਾਗੀ ਸੀ, ਚਲੋ ਮੰਨ ਲਿਆ, ਕਮਲਨਾਥ ਨੇ ਆਪਣੇ ਆਪ ਅਸਤੀਫਾ ਦੇ ਦਿੱਤਾ। ਹੁਣ ਇਸ ਬੀਬੀ ਦਾ ਜਿਹੜਾ ਮਾਮਲਾ ਉਹ ਕੋਰਟ ਦੇ ਵਿੱਚ ਆ, ਤੇ ਜੇ ਇਸ ਚੀਜ਼ ਨੂੰ ਆਪਾਂ ਲਈਏ ਤੇ ਇਹ ਬੜੀ ਦਿਲਚਸਪ ਜੀ ਕਹਾਣੀ ਬਣਦੀ ਹੈ ਕਿ ਲੁੱਕ ਘੁਟਾਲਾ, ਸਿੰਜਾਈ ਘੁਟਾਲਾ, ਫਿਰ ਥੱਲੇ ਆ ਜਾਈਏ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਜ਼ਮੀਨ ਘੁਟਾਲਾ, ਫਿਰ ਲੁਧਿਆਣੇ ਦਾ ਸਿਟੀ ਸੈਂਟਰ ਘੁਟਾਲਾ, ਪੁਸਤਕ ਘੁਟਾਲਾ, ਲਾਇਬ੍ਰੇਰੀ ਦੀਆਂ ਕਿੱਟਾਂ ਘੁਟਾਲਾ, ਚੰਡੀਗੜ੍ਹ ਦੇ ਨੇੜੇ ਜਿਹੜੀ ਮੋਹਾਲੀ ਜ਼ਮੀਨ ਘੁਟਾਲਾ, ਬਠਿੰਡਾ 'ਚ ਜ਼ਮੀਨ ਘੁਟਾਲਾ। ਕਿੰਨੇ ਘੁਟਾਲੇ ਆ
ਜੀ ਤੇ ਉਹਨਾਂ ਦੇ ਵਿੱਚੋਂ ਕਈ ਮਾਮਲੇ ਜਿਹੜੇ ਦੋਸ਼ੀ ਉਹਨਾਂ ਦੇ ਵਿੱਚ ਕੋਈ ਜਿਹੜੇ ਆ ਵਿਚਾਰ ਅਧੀਨ ਆ, ਕਈ ਮਾਮਲੇ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਮੰਤਰੀ ਜਥੇਦਾਰ ਤੋਤਾ ਸਿੰਘ ਇਹ ਵੀ ਸਜ਼ਾ ਯਾਫਤਾ ਹੈ। ਇਹ ਇੱਥੋਂ ਤੱਕ ਕਿ ਜਿਹੜੀ ਬੀਬੀ ਜਗੀਰ ਕੌਰ ਆ, ਜਿਹੜੀ ਵਿਧਾਇਕਾ ਹੈ ਇਸ ਸਮੇਂ ਅਕਾਲੀ ਦਲ ਦੀ, ਉਹ ਇਸਤਰੀ ਵਿੰਗ ਦੀ ਮੇਰੇ ਖਿਆਲ ਨਾਲ ਮੁਖੀ ਵੀ ਹੈ ਅਕਾਲੀ ਦਲ ਦੀ, ਤੇ ਉਹ ਸਜ਼ਾ ਯਾਫਤਾ ਆਪਣੀ ਧੀ ਦੇ ਕਤਲ ਦੇ ਕੇਸ ਵਿੱਚ। ਸੋ ਇਹ ਜੇ ਤੇ ਦਾਗੀ ਤੁਸੀਂ ਮੰਨਦੇ ਹੋ ਕਿਸੇ ਨੂੰ ਕਿ ਦਾਗੀ ਲਈ ਜਿਹੜਾ ਦਰਵਾਜ਼ਾ ਪੂਰਾ ਬੰਦ ਹੋਣਾ ਚਾਹੀਦਾ, ਤੇ ਫਿਰ ਤੁਹਾਡਾ ਜਿਹੜਾ ਪੈਮਾਨਾ ਉਹ ਟੀਰਾ ਨਹੀਂ ਹੋਣਾ ਚਾਹੀਦਾ, ਕਾਣਾ ਨਹੀਂ ਹੋਣਾ ਚਾਹੀਦਾ। ਫਿਰ ਤੁਸੀਂ ਆਪਣਿਆਂ ਨੂੰ ਵੀ ਕਹੋ ਕਿ ਲਿਬੜੇ ਆ। ਇਹ ਨਹੀਂ ਕਿ ਜਿਹੜਾ ਉਹ ਤੁਹਾਡੀ ਵਿਰੋਧੀ ਧਿਰ ਦੇ ਵਿੱਚ ਖੜਾ ਹੈ ਉਹ ਲਿਬੜਿਆ, ਤੇ ਜਿਹੜਾ ਤੁਹਾਡੇ ਨਾਲ ਕੋਲੇ ਚ ਮਲ ਕੇ ਨਹਾ ਕੇ ਆ ਗਿਆ ਭਾਵੇਂ, ਉਹਨੂੰ ਕਹੀ ਜੋ ਨਹੀਂ ਇਹ ਦੁੱਧ ਧੋਤਾ ਹੈ। ਸੋ ਇਹ ਪੈਮਾਨਾ ਠੀਕ ਕਰਨ ਦੀ ਲੋੜ ਆ। ਜੀ ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ ਅੱਗੇ ਵੱਧਦੇ ਹਾਂ। ਬਿਹਾਰ ਦੀ ਟਾਪਰ ਘਾਲੇ ਮਾਲੇ ਦੇ ਵਿੱਚ ਟਾਪਰ ਰੂਬੀ ਗ੍ਰਿਫਤਾਰ। ਇਹ ਬੜਾ ਵੈਸੇ ਨਾ ਇਸ ਮੁਲਕ ਦੀ ਲੋਕਤੰਤਰ ਦਾ ਖੂਬਸੂਰਤ ਨਜ਼ਾਰਾ ਹੈ ਕਿ ਟੌਪਰਾਂ ਨੂੰ ਪੁਲਿਸ ਲੱਭਦੀ ਫਿਰਦੀ ਸੀ ਤੇ ਪ੍ਰਧਾਨ ਮੰਤਰੀ ਨੂੰ ਪਬਲਿਕ ਲੱਭਦੀ ਫਿਰਦੀ ਹੈ। ਦੋਨਾਂ ਨੂੰ ਜਿਹੜੇ ਕਿ ਦੋਨੇ ਹੀ ਨਹੀਂ ਸੀ ਹੱਥ ਆਉਂਦੇ। ਪਰ ਹੁਣ ਇਹ ਜਿਹੜੀ ਰੂਬੀ ਰॉय ਆ ਆਪ ਹੀ ਆ ਗਈ ਸੀ ਸਾਹਮਣੇ ਕੱਲ, ਔਰ ਜਦੋਂ ਸਾਹਮਣੇ ਆਈ ਉਦੋਂ ਵੀ ਕਿੱਸਾ ਦਿਲਚਸਪੀ ਵਾਪਰਿਆ। ਇਹ ਮਾਮਲਾ ਹੀ ਸਾਰਾ ਦਿਲਚਸਪ ਸੀਗਾ ਔਰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਹੋਇਆ। ਔਰ ਜਿਹੜੀ ਇਹ ਬੀਬੀ ਰੂਬੀ ਰਾਈ ਆਈ ਉੱਥੇ ਤੇ ਆ ਕੇ ਨੇ ਸਿੱਧਾ ਕਿਹਾ ਉਹ ਬੋਰਡ ਦੇ ਦਫ਼ਤਰ ਦੇ ਵਿੱਚ ਕਿ ਮੈਂ ਰੂਬੀ ਰॉय ਆ ਗਈ, ਤੇ ਉਹਨਾਂ ਨੇ ਹੱਥ ਜੋੜ ਕੇ ਸਵਾਗਤ ਵੀ ਕੀਤਾ ਕਿ ਸ਼ੁਕਰ ਹੈ ਬੀਬੀ ਆ ਗਈ ਹੈ ਤੂੰ, ਅਸੀਂ ਤੇ ਸਾਰਾ ਬਿਹਾਰ ਮਗਰ ਲਾਇਆ ਹੋਇਆ ਤੁਹਾਨੂੰ ਲੱਭਣ ਲਈ ਕਿ ਟੌਪਰ ਸਾਡੇ। ਸੋ ਉੱਥੇ ਬਹਿ ਗਏ ਆ, ਪੁਲਿਸ ਬੁਲਾ ਲਈ ਤੇ ਉਹਨਾਂ ਨੇ ਅੰਦਰ ਜੋ ਪੈਨਲ ਬਣਾਇਆ ਸੀਗਾ ਪੜਤਾਲੀਆ ਪ੍ਰੀਖਿਆ ਵਾਸਤੇ, ਉਹਨਾਂ ਦੇ ਸਾਹਮਣੇ ਉਹ ਬੀਬੀ ਨੂੰ ਬਿਠਾ ਦਿੱਤਾ। ਉਹਨਾਂ ਨੇ ਕਿਹਾ ਕਿ ਛੱਡੋ ਸਾਰੀਆਂ ਗੱਲਾਂ ਨੂੰ, ਗੋਲੀ ਮਾਰੋ ਰੂਬੀ ਰਾਏ ਜੀ, ਤੁਸੀਂ ਇੱਦਾਂ ਕਰੋ ਕਿ ਉਹ ਲੇਖ ਤੁਲਸੀ ਦਾਸ ਦਾ ਉਹ ਲੇਖ ਲਿਖ ਦਿਓ ਜਿਹੜਾ ਤੁਸੀਂ ਇੰਟਰ ਦੀ ਪ੍ਰੀਖਿਆ 'ਚ ਅੱਗੇ ਪਹਿਲਾਂ ਆਇਆ ਪੇਪਰਾਂ 'ਚ ਕੀਤਾ, ਉਹਨੂੰ ਦੁਬਾਰਾ ਲਿਖ ਦਿਓ। ਆ ਚੱਕੋ ਪੈਨ ਤੇ ਕਾਗਜ਼। ਦੱਸਦੇ ਆ ਬੀਬੀ ਰੂਬੀ ਰਾਏ ਨੇ ਕਮਾਲ ਕੀਤਾ ਤੇ ਪੈਨ ਲਿਖਣ ਲਈ ਜਿਵੇਂ ਘੜੀਸਿਆ, ਲਿਖ ਦਿੱਤਾ ਤੁਲਸੀ ਦਾਸ ਜੀ ਪ੍ਰਣਾਮ, ਬਸ ਇੰਨਾ ਲਿਖ ਕੇ ਤੇ ਪੈਨ ਜਿਹੜਾ ਸੀ ਮੂਧਾ ਮਾਰ ਦਿੱਤਾ। ਕਹਿੰਦੀ ਕਿ ਬਸ ਇਹਦੋਂ ਅੱਗੇ ਨਹੀਂ ਜਾਣਾ ਜੀ। ਉਹਨਾਂ ਨੇ ਫਿਰ ਉਹ ਜਿਹੜੀ ਪੁਲਿਸ ਉੱਥੇ ਬੁਲਾਈ ਸੀ, ਰਹਿੰਦਾ ਕੰਮ ਉਹਨਾਂ ਨੇ ਪੂਰਾ ਕਰ ਦਿੱਤਾ। ਉਹਨਾਂ ਕਿਹਾ ਜੀ ਤੁਲਸੀ ਦਾਸ ਜੀ ਪ੍ਰਣਾਮ ਤੇ ਅਬ ਦਾਲ ਪੀਜੀਏ ਜੇਲ੍ਹ ਕੀ ਸੁਬਹ ਸ਼ਾਮ। ਉਹਨਾਂ ਨੇ ਫਿਰ ਨਾਲ ਦੀ ਨਾਲ ਗ੍ਰਿਫਤਾਰੀ ਪਾ ਲਈ ਹੈ। ਹੁਣ ਜਿਹੜੀ ਇਹ ਰੂਬੀ ਰਾਏ ਜਿਹੜੀ ਟੌਪਰ ਸੀ ਕਿਸੇ ਟਾਈਮ ਦੀ, ਅੱਜ ਹੁਣ ਜੇਲ੍ਹ ਦੇ ਵਿੱਚ ਆ। ਇਹਦੀ ਹੁਣ ਜ਼ਮਾਨਤ ਹੋਏਗੀ, ਕੇਸ ਚੱਲੇਗਾ। ਜਾਨੀ ਪੁੱਠਾ ਪੰਗਾ ਹੀ ਲੈ ਲਿਆ ਸਾਰਾ ਸਿਆਪਾ ਜਿਹੜਾ ਸੀਗਾ। ਵੈਸੇ ਉਹ ਕਾਲਜ ਨੇ ਪਾਇਆ। ਹੁਣ ਇਹਦੇ ਬਾਰੇ ਜੋ ਨਿਕਲ ਰਹੀ ਹੈ ਗੱਲ, ਇਹਦੇ ਬਾਰੇ ਰੂਬੀ ਰਾਏ ਬਾਰੇ ਲੋਕਾਂ ਦਾ ਮੰਨਣਾ ਹੈ ਕਿ ਇਹ ਅਸਲ ਦੇ ਵਿੱਚ ਪ੍ਰੀਖਿਆ 'ਚ ਬੈਠੀ ਹੋਈ ਨਹੀਂ। ਜੋ ਹਾਲ ਆ ਕਿ ਇਹ ਜਿਹਨੂੰ ਲੇਖ ਜਿਹੜਾ ਆਮ ਲੇਖ ਨਿਬੰਧ ਕਹਿ ਦਿੰਦੇ, ਜਿਹਨੂੰ ਆਮ ਪਹਿਲਾਂ ਪੇਪਰ 'ਚ ਆਇਆ ਹੋਵੇ, ਨਿਲ ਤੋਂ ਨਿਲ ਬੰਦਾ, ਨਖਿੱਧ ਤੋਂ ਨਖਿੱਧ ਬੰਦਾ 4 ਅੱਖਰ ਤੇ ਜ਼ਰੂਰ ਉਹਦੇ ਬਾਰੇ ਲਿਖਦਾ ਹੈ ਨਾ, ਤੇ ਉਹਨੇ ਤਾਂ ਪਹਿਲਾਂ ਹੀ ਸਰੈਂਡਰ ਕਰ ਦਿੱਤਾ। ਹੁਣ ਸ਼ੱਕ ਇਹ ਹੈ ਕਿ ਇਹ ਬੈਠੀ ਹੋਈ ਨਹੀਂ ਤੇ ਇਹਦੀ ਥਾਂ ਤੇ ਕੋਈ ਹੋਰ ਹੀ ਜਾਂ ਤਾਂ ਮੁੰਨੀ ਭੈਣ ਬਹਿ ਗਈ ਹੈ ਜਾਂ ਮੁੰਨਾ ਭਾਈ, ਪਤਾ ਨਹੀਂ ਕੌਣ ਬਹਿ ਗਿਆ। ਕੋਈ ਨਾ ਕੋਈ ਇਹੋ ਜਿਹਾ ਕੋਈ ਜੁਗਾੜਬੰਦੀ ਹੋਈ ਆ। ਹੁਣ ਇਹ ਮਾਮਲੇ ਦੇ ਵਿੱਚ ਬੱਚਾ ਰਾਏ ਜਿਹੜਾ ਉੱਥੋਂ ਦਾ ਮੁਖੀ ਸੀਗਾ ਕਾਲਜ ਦਾ, ਉਹ ਵੀ ਗ੍ਰਿਫਤਾਰ ਹੋ ਚੁੱਕਾ, ਇਹ ਵੀ ਗ੍ਰਿਫਤਾਰ ਹੋ ਚੁੱਕੀ ਆ। ਹੁਣ ਜਾਂਚ ਦਾ ਦਾਇਰਾ ਥੋੜਾ ਜਿਹਾ ਅੱਗੇ ਵਧੇਗਾ ਤੇ ਹੌਲੀ ਹੌਲੀ ਉਮੀਦ ਹੈ ਕਿ ਟੌਪਰ ਘਟਾਲਾ ਜਿਹੜਾ ਉਹ ਸ਼ਾਇਦ ਕਿਸੇ ਦਿਸ਼ਾ ਵੱਲ ਕਿਸੇ ਸਿਰੇ ਲੱਗ ਸਕੇਗਾ। ਜੀ ਜੀ ਅੱਗੇ ਵੱਧਦੇ ਹਾਂ ਮਿੰਟੂ ਜੀ। ਪੰਜਾਬ ਸਰਕਾਰ ਹੁਣ ਦੇਵੇਗੀ ਨੌਜਵਾਨਾਂ ਨੂੰ ਖੇਡ ਕਿੱਟਾਂ। ਦੇਖੋ ਜੀ, ਭਾਂਡੇ ਵੀ ਵੰਡੇ ਜਾ ਰਹੇ ਆ, ਖੇਡ ਕਿੱਟਾਂ ਵੀ ਵੰਡੀਆਂ ਜਾ ਰਹੀਆਂ ਆ। ਔਰ ਅੱਜ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਪਰਮਿੰਦਰ ਸਿੰਘ ਢੀਂਡਸਾ ਨੇ ਕਿ ਜਿਹੜੇ ਹੁੰਦੇ ਇਹਨਾਂ ਦੇ ਪੈਨਸ਼ਨਰਾਂ ਦੇ ਜਾਂ ਮੁਲਾਜ਼ਮਾਂ ਦੇ DA ਉਹਨਾਂ ਦੇ ਐਰੀਅਰ ਵੀ ਜਿਹੜੇ ਆ ਉਹ ਵੀ ਜਾਰੀ ਕੀਤੇ ਜਾਣਗੇ ਨਗਦੀ ਦੇ ਰੂਪ ਦੇ ਵਿੱਚ। ਜੁਲਾਈ ਤੋਂ ਉਹ ਜਿਹੜੇ ਹੈ DA ਪੱਤੇ ਹੁੰਦੇ ਜਿਹੜੇ ਇਹਨਾਂ ਦੇ, ਉਹ ਜਾਰੀ ਕਰ ਦਿੱਤੇ ਜਾਣਗੇ। ਉਹ ਵੀ ਇੱਕ ਬੜੀ ਵੱਡੀ ਮੰਗ ਸੀਗੀ ਮੁਲਾਜ਼ਮਾਂ ਦੀ, ਉਹ ਵੀ ਪੂਰੀ ਕਰ ਦਿੱਤੀ ਨਾ ਇਹਨਾਂ। ਔਰ ਦੂਜੇ ਪਾਸੇ ਦਲਿਤਾਂ ਵਾਸਤੇ ਇਹ ਭਾਂਡਿਆਂ ਦੀ ਸਕੀਮ ਲਿਆ ਰਹੇ। ਹਾਲਾਂਕਿ ਇੱਕ ਹੀ ਕੰਪਨੀ ਤੋਂ ਇਹਨਾਂ ਨੇ ਉਹ ਜਿਹੜਾ ਟੈਂਡਰ ਲਿਆ ਉਹ ਵੀ ਵਿਵਾਦਾਂ 'ਚ ਘਿਰ ਗਿਆ। ਉੱਥੇ ਰੋਕ ਲੱਗ ਗਈ ਹੈ ਪਰਸੋਨਲ ਵਿਭਾਗ ਵੱਲੋਂ ਸ਼ਾਇਦ ਇੱਕ ਵਾਰੀ, ਪਰ ਉਹ ਕੱਢ ਲੈਣਗੇ ਕੋਈ ਨਾ ਕੋਈ ਰਾਹ। ਇਹ ਹੁਣ ਖੇਡ ਕਿੱਟਾਂ ਵੱਲ ਵੀ ਆ ਗਏ। ਅਸਲ ਦੇ ਵਿੱਚ ਨੌਜਵਾਨ ਵੋਟ ਤੇ ਅੱਖ ਹੈ।
ਜਿੱਦਾਂ ਆਮ ਆਦਮੀ ਪਾਰਟੀ ਨੇ ਨੌਜਵਾਨ ਦੀ ਉਹ ਨਬਜ਼ ਟਟੋਲੀ, ਸਭ ਤੋਂ ਪਹਿਲਾਂ ਉਹਨਾਂ ਨੇ ਉਲਾਰਵਾਦੀ ਨੌਜਵਾਨ ਨੂੰ ਕੀਤਾ ਆਪਣੇ ਪ੍ਰਤੀ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਵੀ, ਜੋ ਕਾਫੀ ਵਿਦ ਕੈਪਟਨ ਸੀ, ਉਹ ਨੌਜਵਾਨਾਂ ਦੇ ਮੱਦੇ ਨਜ਼ਰ ਹੀ ਪ੍ਰੋਗਰਾਮ ਸ਼ੁਰੂ ਕੀਤਾ। ਤੇ ਇਹਨਾਂ ਨੂੰ ਵੀ ਹੁਣ ਦੋ ਤਬਕਿਆਂ ਤੇ ਖਾਸ ਤੌਰ ਤੇ ਉਮੀਦ ਆ, ਇੱਕ ਦਲਿਤ ਔਰ ਦੂਸਰਾ ਨੌਜਵਾਨ। ਜੇ ਦੇਖੀਏ ਤੇ ਪਿਛਲਾ ਇਲੈਕਸ਼ਨ ਇਹਨਾਂ ਨੂੰ ਦਲਿਤ ਵਰਗ ਨੇ ਜਿਤਾਇਆ ਸੀ, ਆਟਾ ਦਾਲ ਸਕੀਮ ਨੇ, ਤੇ ਐਤਕੀ ਉਹੀ ਚੀਜ਼ ਜਿਹੜੀ ਆ ਫਿਰ ਇਹ ਦੁਹਰਾਉਣ ਨੂੰ ਫਿਰਦੇ ਆ ਕਿ ਦਲਿਤਾਂ, ਕਿਉਂਕਿ ਦੇਖਦੇ ਪਏ ਆ ਜਿਸ ਤਰੀਕੇ ਨਾਲ ਅਹੁਦੇ ਦਿੱਤੇ ਜਾ ਰਹੇ ਆ, ਇੱਥੋਂ ਤੱਕ ਸੁਣਨ ਦੇ ਵਿੱਚ ਆਉਂਦਾ ਪਿਆ ਕਿ SSP ਹੈ ਜਾਂ DSP ਹੈ, ਉਹਨਾਂ ਨੂੰ ਖੁੱਲ੍ਹੇ ਰੂਪ 'ਚ ਕਹਿ ਦਿੱਤਾ ਗਿਆ ਕਿ ਜਿਹੜੇ ਦਲਿਤ ਆਗੂ ਹੈ ਉਹਨਾਂ ਦਾ ਕੰਮ ਜਿਹੜਾ ਉਹ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਸੋ ਜਿਹੜੀ ਇਹ ਚੀਜ਼ਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ ਦਲਿਤ ਆਗੂਆਂ ਨੂੰ, ਤਾਂ ਇਹਦਾ ਮਤਲਬ ਹੈ ਕਿ ਉਹ ਦਲਿਤ ਵੋਟ ਬੈਂਕ ਜਿਹੜਾ ਮੇਰੇ ਖਿਆਲ ਦੇ ਨਾਲ 32% ਵੋਟ ਬੈਂਕ ਹੈ ਪੰਜਾਬ ਦੇ ਵਿੱਚ, ਦਲਿਤਾਂ ਦਾ ਬਹੁਤ ਵੱਡਾ ਵੋਟ ਬੈਂਕ ਆ, ਤਾਂ ਉਹ ਵੋਟ ਬੈਂਕ ਨੂੰ ਆਪਣੇ ਵੱਲ ਝੁਕਾਉਣ ਦੀਆਂ ਹੀ ਕੋਸ਼ਿਸ਼ਾਂ ਨੇ ਕਿ ਭਾਂਡੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਟੈਂਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੋਰ ਚੀਜ਼ਾਂ ਜਿਹੜੀਆਂ ਗਰੀਬ ਵਰਗ ਨੂੰ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਤੇ ਨਾਲ ਹੀ ਹੁਣ ਇਹਨਾਂ ਨੇ ਨੌਜਵਾਨ ਨੂੰ ਵੀ ਟੋਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਨੌਜਵਾਨ ਹੈ ਜਿਹੜੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਉਹ ਖੇਡਾਂ ਖੂਡਾਂ ਵੱਲ ਹੁੰਦੇ ਨੇ, ਤਾਂ ਉਹਨਾਂ ਲਈ ਇਹ ਬਹੁਤ ਅਹਿਮੀਅਤ ਰੱਖਦੀ ਹੈ ਖੇਡ ਕਿੱਟ। ਪਹਿਲੇ ਗੇੜ 'ਚ ਇਹਨਾਂ ਨੇ ਫੁੱਟਬਾਲ ਦਾ ਦੇਣੇ ਆ, ਫਿਰ ਹਾਕੀ ਦਾ, ਫਿਰ ਹੁਣ ਕ੍ਰਿਕਟ, ਯਾਨੀ ਐਂਡ ਤੇ ਕ੍ਰਿਕਟ ਤੇ ਵਾਲੀਬਾਲ। ਇਹ 4 ਗੇਮਾਂ ਜਿਹੜੀਆਂ, ਫੁੱਟਬਾਲ ਤੇ ਹਾਕੀ ਰਹਿ ਜਾਂਦੀ ਹੈ ਦੁਆਬੇ 'ਚ ਬਹੁਤੀ, ਕ੍ਰਿਕਟ ਤੇ ਵੈਸੇ ਆਲ ਓਵਰ ਹੈ, ਤੇ ਵਾਲੀਬਾਲ ਹੈ ਜਿਹੜਾ ਉਹ ਜਿੱਦਾਂ ਕਹਿ ਲਈਏ ਕਿ ਮਾਲਵੇ 'ਚ ਬਹੁਤ ਜ਼ਿਆਦਾ ਵਾਲੀਬਾਲ ਚੱਲਦਾ ਹੈ। ਤਾਂ ਇਹਨਾਂ ਨੇ ਅੱਡੋ ਅੱਡ ਇਲਾਕਿਆਂ ਨੂੰ ਦੇਖ ਕੇ ਸਾਰਿਆਂ ਨੂੰ ਖੁਸ਼ ਕਰਨ ਦੀ ਇੱਕ ਕਵਾਇਦ ਜਿਹੜੀ ਆ ਉਹ ਆਰੰਭੀ ਹੈ। ਕਿੰਨਾ ਕੁ ਰਿਸਪੌਂਸ ਮਿਲਦਾ ਸਮਾਂ ਦੱਸੇਗਾ, ਪਰ 70 ਕਰੋੜ ਰੁਪਈਆ ਇਹਨਾਂ ਨੇ ਖੇਡ ਕਿੱਟਾਂ ਤੇ ਲਾਉਣਾ। ਪਰ ਅਫਸੋਸ ਇਸ ਗੱਲ ਦਾ ਹੁੰਦਾ ਆ ਕਿ ਠੀਕ ਹੈ, ਜਦੋਂ ਤੁਸੀਂ ਜਦੋਂ ਜਾਣ ਲੱਗੇ ਹੋ ਤਾਂ ਇਹ ਸਭ ਕੁਛ ਕਰ ਰਹੇ ਹੋ, ਤੇ ਜਿੰਨਾ ਚਿਰ ਤੁਸੀਂ ਰਹੇ ਹੋ ਉਦੋਂ ਪਹਿਲਾਂ ਤੁਸੀਂ ਕਿੱਥੇ ਰਹੇ ਹੋ? ਕਿਉਂਕਿ ਇੱਥੇ ਤੇ ਖਿਡਾਰੀਆਂ ਦਾ ਇਹ ਹਾਲ ਆ ਕਿ ਪਿੱਛੇ ਜੇ ਫਤਿਹਗੜ੍ਹ ਸਾਹਿਬ ਖੇਡਾਂ ਹੋਈਆਂ ਸਨ, ਤੇ ਉੱਥੇ ਬੱਚਿਆਂ ਨੂੰ ਜਦੋਂ ਰੋਟੀ ਲੰਗਰ ਚੋਂ ਲੈਣੀ ਪੈ ਰਹੀ ਸੀ ਖਿਡਾਰੀਆਂ ਨੂੰ, ਤੇ ਇੱਦਾਂ ਸੁੱਟੀ ਜਾ ਰਹੀ ਸੀ ਜਿਵੇਂ ਆਪਾਂ ਘਰ ਦੇ ਵਿੱਚ ਰੱਖੇ ਕਿਸੇ ਪਾਲਤੂ ਜਾਨਵਰ ਨੂੰ ਸੁੱਟਦੇ ਆ। ਸੋ ਇਸ ਤਰੀਕੇ ਨਾਲ ਉਹ ਤਸਵੀਰਾਂ ਆਈਆਂ ਸਨ। ਇੱਥੋਂ ਤੱਕ ਕਿ ਖਿਡਾਰੀਆਂ ਨੂੰ, ਪੰਜਾਬ ਦੇ ਖਿਡਾਰੀਆਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਕਿਰਾਏ ਭਾੜੇ ਨਾਲ ਖੇਡ ਕੇ ਆਓ ਬਾਹਰਲੇ। ਇੱਥੋਂ ਤੱਕ ਨੌਬਤਾਂ ਆਈਆਂ ਨੇ ਕਿ ਜਿਹੜੇ ਉਹ ਬੱਚੀ ਸੀ ਮੁਕਤਸਰ ਜ਼ਿਲ੍ਹੇ ਦੀ, ਉਹ ਬੱਚੀ ਜਿਹੜੀ, ਉਹਦਾ ਕੋਈ ਉਹਨੇ 7-8 ਮੈਡਲ ਜਿੱਤੇ ਸਨ, ਉਹਨੂੰ ਕੋਈ ਲੈਣ ਨਹੀਂ ਗਿਆ ਬੱਸ ਅੱਡੇ ਤੇ। ਸੋ ਇਹ ਖਿਡਾਰੀਆਂ ਦੀ ਅਣਦੇਖੀ ਹੈ। ਖੇਡ ਨੀਤੀ ਤੁਹਾਡੀ ਹੈ ਜਿਹੜੀ ਉਹ ਪਿੱਟ ਚੁੱਕੀ ਹੈ, ਜਿਹੜੀ ਇਹਨਾਂ ਨੇ ਖੇਡ ਨੀਤੀ ਲਿਆਂਦੀ ਸੀ। ਖਿਡਾਰੀ ਤੁਹਾਡੇ ਜਿਹੜੇ ਉਹ ਇਨਾਮਾਂ ਨੂੰ ਤਰਸਦੇ ਪਏ ਜਿਹੜੇ ਤੁਸੀਂ ਐਲਾਨੇ ਸਨ। ਸੋ ਕੁੱਲ ਮਿਲਾ ਕੇ ਜੇ ਤੁਸੀਂ ਇਹ ਚੀਜ਼ ਕਰਨੀ ਹੈ ਤੇ ਵੋਟਾਂ ਲਈ ਚੋਗੇ ਪਾਉਣ ਦੇ ਤੌਰ ਤੇ ਨਹੀਂ ਸੀ ਕਰਨੀ ਚਾਹੀਦੀ। ਤੁਹਾਨੂੰ ਲੋੜ ਸੀ ਕਿ ਇਹਨਾਂ ਨੂੰ ਪਹਿਲਾਂ ਇੱਦਾਂ ਦੇ ਖੇਡਾਂ ਦੇ ਲੜ ਲਾਉਂਦੇ, ਇੱਦਾਂ ਦੀਆਂ ਚੀਜ਼ਾਂ ਪ੍ਰਦਾਨ ਕਰਵਾਉਂਦੇ। ਵੋਟਾਂ ਲਈ ਹੋਣਾ ਕਿ ਜਿਹੜਾ ਕੀਤਾ ਇਹ ਤੇ ਹੁਣ ਕਹਿ ਲਈਏ ਕਿ ਮੇਲਾ ਲੁੱਟਣ ਤੋਂ, ਜਿਹੜਾ ਮੇਲਾ ਲੁੱਟ ਗਿਆ ਉਸ ਤੋਂ ਬਾਅਦ ਭੰਗੜੇ ਪਾਏ ਜਾ ਰਹੇ ਆ। ਪਰ ਜੇਕਰ ਇਹ ਸ਼ੁਰੂ ਤੋਂ ਇੱਦਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਤਾਂ ਮੇਰੇ ਖਿਆਲ ਨਾਲ ਨਤੀਜੇ ਵੀ ਵਧੀਆ ਰਹਿੰਦੇ, ਔਰ ਪੰਜਾਬ ਦਾ ਜਿਹੜਾ ਭਵਿੱਖ ਸੀ ਉਹ ਵੀ ਕੁਛ ਨਾ ਕੁਛ ਥੋੜਾ ਜਿਹਾ ਸੰਭਲਦਾ। ਜੀ ਜੀ। ਤੇ ਅੱਗੇ ਵਧਦੇ ਆ ਮਿੰਟੂ ਜੀ, ਵੀ ਗਿਆਨੀ ਗੁਰਬਚਨ ਸਿੰਘ ਜੀ ਨੇ ਅਸਾਲਟਾਂ ਦੇ ਪਰਛਾਵੇਂ ਹੇਠ ਮੱਥਾ ਟੇਕ ਕੇ ਵਿਵਾਦ ਛੇੜਿਆ। ਇਹਨਾਂ ਦੇ ਵਿਵਾਦ ਹੀ ਹੁੰਦੇ ਆ ਜੀ, ਜਿੱਥੇ ਜਾਂਦੇ ਉੱਥੇ ਪਿੱਛੇ ਪਿੱਛੇ ਵਿਵਾਦ ਆ ਜਾਂਦੇ ਆ। ਇਹ ਅੰਬ ਸਾਹਿਬ ਗਏ ਸਨ ਮੱਥਾ ਟੇਕਣ, ਫੇਜ਼ 8 ਦੇ ਵਿੱਚ ਜਿਹੜਾ ਗੁਰਦੁਆਰਾ ਗੁਰਬਖਸ਼ ਸਿੰਘ ਨੇ ਕਾਫੀ ਮਸ਼ਹੂਰ ਕੀਤਾ ਸੀਗਾ ਉਹ ਗੁਰਦੁਆਰਾ। ਜੀ ਜੀ। ਤੇ ਇਹ ਉੱਥੇ ਭੋਗ ਪੈ ਰਹੇ ਸਨ ਕਿਸੇ ਸਮਾਗਮਾਂ ਦੇ, ਤੇ ਉੱਥੇ ਜਦੋਂ ਇਹ ਗਏ ਨੇ, ਦੱਸਦੇ ਆ ਜਦੋਂ ਮੱਥਾ ਟੇਕਿਆ ਉਸ ਸਮੇਂ ਵੀ ਜਿਹੜੇ ਅਸਾਲਟ ਧਾਰੀ ਨਾਲ ਸੀ। ਜਦੋਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕੀਤੀ ਹੈ ਉਸ ਸਮੇਂ ਵੀ ਉਹ ਜਿਹੜੇ ਸ਼ਸਤਰਧਾਰੀ ਸੀ ਉਹ ਨਾਲ ਸੀਗੇ। ਉੱਥੇ ਬੈਠੇ ਲੋਕਾਂ ਨੇ ਬੜਾ ਬੁਰਾ ਮਨਾਇਆ ਇਸ ਗੱਲ ਦਾ ਕਿ ਭਾਈ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਜਥੇਦਾਰ ਆ ਫਿਰ ਵੀ, ਪਰ ਉੱਥੋਂ ਇਹ ਇੱਕ ਗੱਲ ਮੈਨੂੰ ਤਾਂ ਬਾਹਰ ਭੇਜ ਦਿੱਤਾ ਗਿਆ, ਦੂਜੇ ਜਿਹੜੇ ਨਾਲ ਹੀ ਰਹੇ ਆ ਫਿਰ ਉੱਥੋਂ ਚਲੇ ਗਏ। ਬਾਅਦ ਦੇ ਵਿੱਚ ਜਦੋਂ ਇਹ ਮੁੱਦਾ ਵਾਹਵਾ ਭਖ ਗਿਆ, ਫੋਨ ਕੀਤਾ ਇਹਨੂੰ ਸਫਾਈ ਲੈਣ ਲਈ ਗਿਆਨੀ ਗੁਰਬਚਨ ਸਿੰਘ ਨੂੰ, ਤੇ ਥਾਈ ਮੁੱਕਰ ਗਿਆ। ਇਹ ਕਹਿੰਦਾ ਜੀ ਮੇਰੇ ਨਾਲ ਤੇ ਕੋਈ ਗਿਆ ਹੀ ਨਹੀਂ, ਗਨਮੈਨ ਗੁਰਦੁਆਰੇ ਜਾਂਦੇ ਹੀ ਨਹੀਂ, ਮੇਰੇ ਤਾਂ ਅੰਦਰ ਜਾਂਦੇ ਹੀ ਨਹੀਂ। ਉਹਨਾਂ ਨੇ ਕਿਹਾ ਕਿ ਜੀ ਸਾਡੇ ਕੋਲ ਵੀਡੀਓ ਫੁਟੇਜ ਵੀ ਹੈ ਤੇ ਪ੍ਰਤੱਖਦਰਸ਼ੀ ਵੀ ਹੈ। ਪੱਤਰਕਾਰ ਨੇ ਕਿਹਾ ਦੱਸੋ ਕਿਹੜਾ ਭੇਜੀਏ ਤੁਹਾਡੇ ਕੋਲ, ਦੋਨਾਂ ਚੋਂ ਕਿਹੜਾ ਸਬੂਤ ਲੈਣਾ?
ਤੇ ਫਿਰ ਜਨਾਬ ਹੋਰੀ ਮੰਨ ਕੇ ਕਹਿੰਦੇ ਜੀ ਗਲਤੀ ਹੋ ਗਈ, ਅੱਗੇ ਤੋਂ ਭਵਿੱਖ 'ਚ ਖਿਆਲ ਰੱਖਾਂਗੇ, ਅਸੀਂ ਆਪਦੇ ਗਨਮੈਨਾਂ ਨੂੰ ਕਹਿੰਦੇ ਕਿ ਤਾੜਨਾ ਕਰਾਂਗੇ ਕਿ ਗੁਰੂ ਮਰਿਆਦਾ ਦੀ ਜਿਹੜਾ ਹੈ ਉਹਦੀ ਮਰਿਆਦਾ ਦਾ ਖਿਆਲ ਰੱਖਿਆ ਜਾਵੇ। ਹੁਣ ਦੇਖੋ ਗਨਮੈਨ ਤੁਹਾਡੇ ਆ, ਤਾੜਨਾ ਤੁਸੀਂ ਗਨਮੈਨਾਂ ਨੂੰ ਕਰ ਰਹੇ ਹੋ। ਜੀ ਗਨਮੈਨ ਤੇ ਤੁਹਾਡੇ ਗਨਮੈਨ ਨੇ, ਜਿੱਧਰ ਨੂੰ ਤੁਸੀਂ ਲਈ ਜਾਓਗੇ ਉਹਨਾਂ ਨੇ ਪਿੱਛੇ ਪਿੱਛੇ ਤੁਰਿਆ ਜਾਣਾ। ਬਿਲਕੁਲ ਤਾੜਨਾ ਤੁਸੀਂ ਉਲਟਾ ਉਹਨਾਂ ਨੂੰ ਕਰ ਰਹੇ ਹੋ ਕਿ ਗੁਰੂ ਮਰਿਆਦਾ ਦਾ ਖਿਆਲ ਰੱਖਿਆ ਜਾਵੇ। ਗੁਰੂ ਮਰਿਆਦਾ ਦਾ ਖਿਆਲ ਤੇ ਤੁਸੀਂ ਰੱਖਣਾ, ਤੁਸੀਂ ਮਰਿਆਦਾ ਜਿਹੜੀ ਹੈ ਉਹ ਅਣਖਿਆਲੀ ਕਰ ਦਿੱਤੀ ਤੇ ਉਲਟਾ ਕਹਿੰਦੇ ਹੋ ਕਿ ਅਸੀਂ ਗਨਮੈਨਾਂ ਨੂੰ ਤਾੜਾਂਗੇ, ਅੱਗੇ ਤੋਂ ਨਾ ਜਾਓ। ਸੋ ਬੜਾ ਅਜੀਬੋ ਗਰੀਬ ਜਿਹਾ ਇਹਨਾਂ ਦਾ ਜਿਹੜਾ ਵਿਹਾਰ ਆ ਤੇ ਜਿਹੜਾ ਵਿਚਾਰ ਆ। ਦੂਜੇ ਨੰਬਰ ਤੇ ਅਸਲ ਦੇ ਵਿੱਚ ਜਿਹੜੀ ਗੱਲ ਆ ਕਿ ਇਹ ਕਹਿੰਦੇ ਆ ਕਿ ਗੁਰੂ ਤੇ ਭਰੋਸਾ ਰੱਖੋ, ਗੁਰੂ ਤੇ ਭਰੋਸਾ ਰੱਖੋ। ਜੇ ਇਹ ਗਏ ਨੇ ਮੱਥਾ ਟੇਕਣ, ਕੀ ਇਹਨਾਂ ਨੂੰ ਹੁਣ ਗੁਰੂ ਤੇ ਭਰੋਸਾ ਨਹੀਂ ਸੀ ਕਿ ਉੱਥੇ ਵੀ ਸਾਲਟਾਂ ਲੈ ਕੇ ਡਰਦੇ ਕਿ ਤੁਰੇ ਜਾਂਦੇ? ਇਹਨਾਂ ਨੂੰ ਗੁਰੂ ਤੇ ਯਕੀਨ ਨਹੀਂ ਕਿ ਘੱਟੋ ਘੱਟ ਗੁਰੂ ਦੀ ਹਾਜ਼ਰੀ 'ਚ ਤੇ ਅਸੀਂ ਸੁਰੱਖਿਅਤ ਹਾਂ। ਇੱਥੇ ਤੇ ਕੋਈ ਜਿਹੜਾ ਗੁਰਸਿੱਖ ਆ, ਜਮੀਰ ਵਾਲਾ ਗੁਰਸਿੱਖ ਆ, ਉਹ ਸਾਡੇ ਇਹਦਾ ਕੋਈ ਦੁਰਵਿਹਾਰ ਨਹੀਂ ਕਰੇਗਾ, ਕੋਈ ਸਾਡੇ ਗੱਲ ਨਹੀਂ ਪੈਣ ਲੱਗਾ। ਗੁਰੂ ਤੇ ਤਾਂ ਭਰੋਸਾ ਰੱਖਦੇ, ਲੋਕਾਂ ਨੂੰ ਕਹਿੰਦੇ ਕਿ ਗੁਰੂ ਤੇ ਭਰੋਸਾ ਰੱਖੋ। ਇਹਨਾਂ ਦੀ ਕਹਿਣੀ ਕਥਨੀ ਤੁਹਾਡੇ ਸਾਹਮਣੇ ਹੈ ਜੀ, ਪਰ ਜੋ ਇਹ ਕਰ ਰਹੇ ਆ ਗਲਤ ਆ। ਠੀਕ ਹੈ, ਸ਼ਾਇਦ ਤੁਸੀਂ ਸ਼ਸਤਰਧਾਰੀ ਨਾਲ ਲਈ ਫਿਰਦੇ ਹੋ, ਰੱਖੋ, ਪਰ ਥੋੜ੍ਹਾ ਜਿਹਾ ਖਿਆਲ ਰੱਖੋ, ਕਿਉਂਕਿ ਜੇ ਤੁਸੀਂ ਦੂਜਿਆਂ ਨੂੰ ਸਬਕ ਦਿੰਦੇ ਹੋ, ਦੂਜਿਆਂ ਨੂੰ ਨਸੀਹਤ ਤੇ ਆਪ ਮੀਆਂ ਫਜ਼ੀਅਤ, ਉਹ ਗੱਲ ਜਿਹੜੀ ਹੈ ਉਹ ਚੰਗੀ ਨਹੀਂ ਹੈ। ਪਰ ਜੇ ਇੱਦਾਂ ਹੀ ਕਿਸੇ ਹੋਰ ਨੇ ਕੀਤਾ ਹੁੰਦਾ ਤੇ ਉਹਨਾਂ ਦੀ ਬਾਦਲ ਨਾਲ ਖੜਕਦੀ ਹੁੰਦੀ। ਉਹਨੂੰ ਗਿਆਨੀ ਗੁਰਬਚਨ ਸਿੰਘ ਨੇ ਰੁੱਕਾ ਘੱਲ ਕੇ ਸੱਦਿਆ ਹੋਣਾ ਸੀ ਕਿ ਆ ਜਾ ਪੇਸ਼ ਹੋ ਜਾ। ਬਿਲਕੁਲ ਸਹੀ ਗੱਲ ਜੀ ਜੀ। ਅੱਗੇ ਵੱਧਦੇ ਹਾਂ ਵੀ, ਪੁੱਛਾਂ ਦੇਣ ਵਾਲੀ ਗੱਦੀ ਤੋਂ ਜਵਾਈ ਹੱਥੋਂ ਸਹੁਰੇ ਦਾ ਕਤਲ। ਦੇਖੋ ਇਹ ਲੜਾਈ ਹੈ ਜਿਹੜੀ, ਇਹ ਉਸੇ ਤਰ੍ਹਾਂ ਦੀ ਲੜਾਈ ਹੈ ਜਿਵੇਂ ਕਿਸੇ ਮਹੱਲੇ 'ਚ ਕੋਈ ਹੱਟੀ ਚਲਾਉਂਦਾ ਹੋਵੇ ਤੇ ਬਰਾਬਰ ਆ ਕੇ ਕੋਈ ਹੱਟੀ ਖੋਲ ਲਵੇ, ਉੱਥੋਂ ਜਿਹੜਾ ਫਿਰ ਬਖੇੜਾ ਸ਼ੁਰੂ ਹੋ ਜਾਵੇ। ਰੌਲਾ ਤੇ ਦੁਕਾਨਦਾਰੀਆਂ ਦਾ ਹੈ ਨਾ। ਇਹ ਘਟਨਾ ਜਿਹੜਾ ਘਟਨਾਕ੍ਰਮ ਹੈ ਜਿਹੜਾ ਬਠਿੰਡਾ ਦੇ ਕੋਲ ਪਿੰਡ ਆ ਕੋਈ ਕਲਿਆਣ, ਉੱਥੇ ਵਾਪਰਿਆ। ਉੱਥੇ ਕੁਲਵਿੰਦਰ ਖਾਨ ਨਾਂ ਦਾ ਬੰਦਾ ਆਪਣੇ ਘਰੇ ਗੱਦੀ ਲਾ ਕੇ ਪੁੱਛਾ ਪੱਛਾ ਦਿੰਦਾ ਸੀ। ਉਹਦਾ ਭਰਾ ਸੀ ਜਿਹੜਾ ਬਿਰਛੂ ਇਕਬਾਲ ਉਹਦਾ ਨਾਮ ਸੀਗਾ, ਉਹ ਉਹਦੇ ਨਾਲ ਹੈਲਪ ਕਰਾਉਂਦਾ ਸੀਗਾ। ਹੈਲਪ ਕਰਾਉਣ ਦਾ ਮਤਲਬ ਕਿ ਧੂਪ ਤਾਪ ਧਕਾ ਛੱਡਦਾ ਸੀ ਤੇ ਮੁੜ ਕੇ ਪੈਸੇ ਇਕੱਠੇ ਕਰ ਛੱਡਦਾ ਸੀ। ਹੋਰ ਹੈਲਪ ਉੱਥੇ ਕਿਹੜਾ ਹੜੰਬਾ ਲੱਗਾ ਸੀਗਾ ਜਿਹੜੇ ਰੋਕ ਲਾਉਣੇ ਆ। ਇਹ ਨਾਲ ਇਕਬਾਲ ਖਾਨ ਦੀ ਜਦੋਂ ਘਰ ਵਾਲੀ ਨੇ ਵੇਖਿਆ ਕਿ ਇਹਨਾਂ ਦਾ ਕੰਮ ਤੇ ਚੰਗਾ ਚੱਲਦਾ ਹੈ, ਉਹਦੇ ਜੇਠ ਦਾ ਕੰਮ ਚੰਗਾ ਚੱਲ ਨਿਕਲਿਆ, ਤੇ ਉਹਨੇ ਛੋਟੇ ਆਪਦੇ ਘਰ ਵਾਲੇ ਨੂੰ ਸਲਾਹ ਦਿੱਤੀ ਕਿ ਭਾਈ ਕਿਉਂ ਨਾ ਇੱਕ ਕੋਨੇ ਤੇ ਤੂੰ ਗੱਦੀ ਲਾ ਲਾ, ਕੰਮ ਤੇ ਚੱਲੀ ਜਾਂਦਾ। ਉਹਨੇ ਕਿਹਾ ਕਿ ਨਹੀਂ, ਮੈਂ ਉਧਰ ਭਰਾ ਦੇ ਨਾਲ ਹੀ ਠੀਕ ਆ, ਐਵੇਂ ਨਾ ਪੰਗਾ ਪਾ। ਪਰ ਉਹ ਜਿੱਦਬਾਜੀ ਦੇ ਵਿੱਚ ਜਿਹੜੀ ਉਹਦੀ ਘਰ ਦੀ ਸੀ ਇਕਬਾਲ ਦੀ, ਉਹਨੇ ਕਿਹਾ ਨਹੀਂ ਤੂੰ, ਤੇ ਫਿਰ ਕੋਈ ਗੱਲ ਨਹੀਂ, ਮੈਂ ਹੀ ਅੱਕ ਚੱਬ ਲੈਂਦੀ ਹਾਂ। ਉਹਨੇ ਗੱਦੀ ਦੀਆਂ ਤਿਆਰੀਆਂ ਕਰਤੀਆਂ ਕਿ ਮੈਂ ਲਾਉਣੀ ਆ ਗੱਦੀ ਘਰ ਦੇ ਵਿੱਚ। ਇੱਥੋਂ ਬਖੇੜਾ ਸ਼ੁਰੂ ਹੋ ਗਿਆ। ਇਹ ਜਿਹੜੀ ਕਰਮਜੀਤ ਕੌਰ ਸੀ, ਇਹਨੇ ਆਪਦਾ ਪਿਓ ਸੱਦ ਲਿਆ, ਉਹਦਾ ਨਾਂ ਮੁਖਤਿਆਰ ਸ਼ਾਹ ਸੀ ਫਰੀਦਕੋਟ ਦਾ, ਉਹ ਵੀ ਬੰਦੇ ਬੁੰਦੇ ਲੈ ਕੇ ਆਇਆ। ਤੇ ਫਿਰ ਆਪਸ ਦੇ ਵਿੱਚ ਪਹਿਲਾਂ ਤਕਰਾਰ ਹੋਈ, ਤਲਖੀ ਕਲਾਮੀ ਹੋਈ, ਉਸ ਤੋਂ ਬਾਅਦ ਸੱਟਾਂ ਲੱਗੀਆਂ ਤੇ ਮੁਖਤਿਆਰ ਸ਼ਾਹ ਜਿਹੜਾ ਮਾਰਿਆ ਗਿਆ, ਕਤਲ ਹੋ ਗਿਆ। ਇਹ ਵਾਕਈ ਅਸੀਂ ਪੰਜਾਬ ਦੇ ਵਿੱਚ ਨਵੀਆਂ ਚੀਜ਼ਾਂ ਵੇਖ ਰਹੇ ਹਾਂ। ਪਾਣੀ ਲਾਉਣ ਤੋਂ ਤੇ ਕਤਲ ਸੁਣੇ ਸਨ, ਪਾਣੀ ਦੀ ਵਾਰੀ ਲਾਉਣ ਤੋਂ ਕਤਲ ਹੋਏ, ਪਰ ਇੱਥੇ ਗੱਦੀ ਲਾਉਣ ਤੋਂ ਭਰਾ ਨੂੰ, ਰਿਸ਼ਤੇਦਾਰ ਨੂੰ ਮਾਰ ਰਿਹਾ। ਇਹ ਅਜੀਬ ਜਿਹਾ ਵਰਤਾਰਾ ਹੈ। ਦੂਜੀ ਗੱਲ ਸਮਝ ਨਹੀਂ ਆਉਂਦੀ ਕਿ ਇਹਨਾਂ ਕੋਲ ਜਿਹੜੇ ਪੁੱਛਾਂ ਲੈਣ ਜਾਂਦੇ ਸੀ, ਹੁਣ ਇੱਕ ਪੁੱਛ ਇਹਨਾਂ ਤੋਂ ਹੋਰ ਕਢਾ ਲੈਣਾ ਕਿ ਸਾਨੂੰ ਤੇ ਤੁਸੀਂ ਟੇਵੇ ਲਾ ਕੇ ਆਹ ਕਰ ਲਓ ਆਹ ਨਾ ਕਰੋ ਦੱਸਦੇ ਸੀ, ਕਿ ਤੁਹਾਨੂੰ ਨਹੀਂ ਪਤਾ ਲੱਗਿਆ, ਤੁਹਾਨੂੰ ਨਹੀਂ ਉੱਤੋਂ ਟੈਲੀਫੋਨ ਆਇਆ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਕਤਲ ਹੋ ਜਾਣਾ। ਬਿਲਕੁਲ ਉਹ ਚੀਜ਼ ਦਾ ਤੇ ਕਦੀ ਵੀ ਨਹੀਂ ਪਤਾ ਹੁੰਦਾ ਇਹਨਾਂ ਨੂੰ ਜੀ। ਅਗਲੀ ਗੱਲ ਕਰਦੇ ਹਾਂ, ਇੱਕ ਕੁੜੀ ਦੀ ਕਾਲਜੇ ਨੂੰ ਧੂੰ ਪਾਉਣ ਵਾਲੀ ਦਰਦ ਕਹਾਣੀ ਆਈ ਸਾਹਮਣੇ। ਇਹ ਕੁੜੀ ਯੂਪੀ ਦੀ ਸੀਗੀ, ਇਹਦਾ ਨਾਂ ਸੀ ਨੀਲੋਫਰ ਉਰਫ ਮਨਦੀਪ ਕੌਰ। ਇਹ ਇੱਥੇ ਕੁੜੀ ਆਈ ਲੁਧਿਆਣੇ, ਤਾਂ ਇੱਕ ਕੰਪਨੀ 'ਚ ਕੰਮ ਕਰਨ ਲੱਗ ਪਈ। ਉੱਥੇ ਕੋਈ ਸੰਦੀਪ ਨਾਂ ਦਾ ਮੁੰਡਾ ਸੀ, ਉਹਨੇ ਵਰਗਲਾ ਲਿਆ, ਇਹਨੂੰ ਨਾਲ ਰੱਖ ਲਿਆ ਆਪਦੇ, ਤੇ ਮੁੜ ਕੇ ਉਹ ਮੁੰਡਾ ਸੀ ਜਿਹੜਾ ਕਿਸੇ ਹੋਰ ਕੁੜੀ ਦੇ ਨਾਲ ਭੱਜ ਗਿਆ ਜੀ। ਸਿਤਮ ਜ਼ਰੀਫੀ ਦੇਖੋ, ਕੁੜੀ ਥਾਣਾ ਅਹਿਮਦਗੜ੍ਹ 'ਚ ਸ਼ਿਕਾਇਤ ਕਰਨ ਗਈ ਤੇ ਉੱਥੇ ਜਿਹੜਾ ਡਿਊਟੀ ਤੇ ਤੈਨਾਤ ਸੀ ਬਲਜੀਤ ਸਿੰਘ, ਕੋਈ ਪੁਲਿਸ ਵਾਲਾ, ਉਹਨੇ ਗਾਂ ਇਹਨੂੰ ਗੱਲਾਂ ਦੇ ਵਿੱਚ ਲਾ ਕੇ ਹਰਬੰਸ ਕੌਰ ਨਾਂ ਦੀ ਕੋਈ ਮਹਿਲਾ ਸੀਗੀ, ਕੋਈ ਇਸਤਰੀ, ਉਹਦੇ ਕੋਲ ਇਹਨੂੰ ਵੇਚ ਦਿੱਤਾ ਜੀ। ਹਰਬੰਸ ਕੌਰ ਨੇ ਅੱਗੇ ਇਹਨੂੰ 40,000 ਦੇ ਵਿੱਚ ਕਿਸੇ ਕੋਲੇ ਵੇਚ ਦਿੱਤਾ। ਉਹ ਕੋਈ, ਉਹਦਾ ਨਾਮ ਗੁਰਤੇਜ ਸਿੰਘ ਸੀ। ਉਹ ਇੱਥੋਂ
ਇਹਨੂੰ ਭੈਣੀ ਮਹਾਰਾਜ ਪਿੰਡ 'ਚ ਲੈ ਗਿਆ। ਉੱਥੇ ਉਹਨੇ 9 ਮਹੀਨੇ ਰੱਖਿਆ। ਕਿਸੇ ਤਰੀਕੇ ਨੇ 181 ਨੰਬਰ ਤੇ ਡਾਇਲ ਕੀਤਾ ਤੇ ਜੋ ਐਮਰਜੈਂਸੀ ਨੰਬਰ ਹੈ ਇੱਥੇ ਬੀਬੀਆਂ ਵਾਸਤੇ ਵੀ ਦੂਜਿਆਂ ਵਾਸਤੇ ਵੀ, ਤੇ ਪੁਲਿਸ ਨੇ ਉਹਨੂੰ ਰਿਹਾਅ ਕਰਾਇਆ। ਪਰ ਉਸ ਤੋਂ ਬਾਅਦ ਵੀ ਉਹ ਜਿਹੜਾ ਕਾਂਸਟੇਬਲ ਸੀ ਬਲਜੀਤ ਸਿੰਘ, ਉਹ ਫਿਰ ਉਹਦੇ ਰਾਹ 'ਚ ਖੜਾ ਸੀ। ਉਹਨੇ ਕੀ ਕੀਤਾ ਕਿ ਫਿਰ ਕਿਸੇ ਤਰੀਕੇ ਨਾਲ ਉਸੇ ਇਸਤਰੀ ਹਰਬੰਸ ਕੋਲ ਉਹਨੂੰ ਵਾਪਸ ਭੇਜ ਦਿੱਤਾ। ਉਹਨੇ ਇੱਕ ਮੁਸਲਮਾਨ ਦੇ ਨਾਲ ਉਹਦਾ ਫਰਜ਼ੀ ਵਿਆਹ ਕਰਾ ਦਿੱਤਾ। ਉਹਦਾ ਨਾਂ ਸੀ ਮੁਹੰਮਦ ਅਤੀਤ, ਤੇ ਉਹਨੇ ਹੁਣ ਇਸ ਕੁੜੀ ਨੂੰ ਫੇਰ ਕੱਢ ਦਿੱਤਾ। ਇਹ ਕੁੜੀ ਫੇਰ ਧੱਕੇ ਤੋੜੇ ਖਾ ਕੇ ਇੱਕ ਵਾਰ ਫੇਰ ਸੜਕ ਤੇ ਆ, ਇੱਕ ਵਾਰ ਫੇਰ ਸਮਾਜ ਦੇ ਸਾਹਮਣੇ ਆ ਕਿ ਮੇਰਾ ਕਸੂਰ ਦੱਸੋ। ਹੁਣ ਜੀ ਇਹ ਦੇਖ ਲਓ ਤੁਸੀਂ ਕਿ ਕਿੱਥੋਂ ਕਿੰਨੀਆਂ ਥਾਵਾਂ ਤੇ ਉਹ ਕੁੜੀ ਦਾ ਸ਼ੋਸ਼ਣ ਹੁੰਦਾ ਗਿਆ। ਵਿੱਚ ਇੱਕ ਇਸਤਰੀ ਵੀ ਇਸ ਸ਼ੋਸ਼ਣ ਦੇ ਸ਼ਾਮਲ ਹੈ, ਔਰ ਹੱਦ ਔਰ ਨਿਕੰਮਾਪਣ ਤੇ ਲਾਹਨਤ ਸਾਡੇ ਸਮਾਜ ਤੇ ਇਹ ਕਿ ਇੱਕ ਸਿਪਾਹੀ ਸਾਰੇ ਘਟਨਾਕ੍ਰਮ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਦੋਸ਼ੀ, ਜੀ ਜਿਹਨੇ ਇਸ ਕੁੜੀ ਨੂੰ ਨਰਕ ਦੇ ਵਿੱਚ ਧੱਕਿਆ, ਦਲਦਲ ਦੇ ਵਿੱਚ ਧੱਕਿਆ। ਤੇ ਉਹ ਸਿਪਾਹੀ ਦੇਖੋ ਜਦੋਂ ਇਹ ਕਾਲ ਕਰਦੀ ਹੈ, ਇਹਦੀ ਤੇ ਕਾਰਵਾਈ ਵੀ ਹੁੰਦੀ ਹੈ, ਤੇ ਉਹ ਫਿਰ ਅੱਗੇ ਆ ਜਾਂਦਾ। ਇਸ ਸਿਸਟਮ ਦੀ ਇਹ ਖਾਮੀ ਦੇਖੋ ਕਿ ਉਹ ਕੁੜੀ ਨੂੰ ਫਿਰ ਵੀ ਉਹਦੇ ਚੁੰਗਲ ਚੋਂ ਨਹੀਂ ਬਚਾ ਜਾ ਸਕਿਆ, ਜਦ ਕਿ ਉਹਨੂੰ ਸਜ਼ਾ ਉਸੇ ਵੇਲੇ ਚਾਹੀਦੀ ਸੀਗੀ। ਖੈਰ ਇਹ ਜਿਹੜੀ ਹੈ ਇੰਤਹਾ ਹੈ ਕਿਸੇ ਕੁੜੀ ਦੇ ਨਾਲ ਜ਼ੁਲਮ ਦੀ, ਸਿਤਮ ਦੀ। ਪਰ ਹੁਣ ਇਸ ਕੁੜੀ ਨੂੰ ਕੌਣ ਅਪਣਾਏਗਾ, ਕੌਣ ਇਹਦੇ ਲਈ ਲੜਾਈ ਲੜੇਗਾ, ਸਭ ਤੋਂ ਵੱਡਾ ਸਵਾਲ ਹੈ। ਪਰ ਜਿਹੜੀਆਂ ਚੀਜ਼ਾਂ ਸਾਫ਼ ਨੇ ਉਹਦੇ ਮੁਤਲਕ ਤੇ ਇਹਨਾਂ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਆ ਜਿਹੜਾ ਇਹ ਸਿਪਾਹੀ ਹੈ ਬਲਜੀਤ ਸਿੰਘ, ਇਹਦੀ ਪੇਟੀ ਲਾ ਕੇ ਇਹਦੇ ਨਾਲ ਹੀ ਮੁਸ਼ਕਾਂ ਬੰਨ੍ਹ ਲੈਣੀਆਂ ਚਾਹੀਦੀਆਂ ਇਹਦੀਆਂ। ਔਰ ਜਿਹੜੀਆਂ ਦੂਜੀਆਂ ਜਿਨ੍ਹਾਂ ਨੇ ਇਸ ਕੁੜੀ ਦਾ ਕਹਿ ਲਈਏ ਜਿਵੇਂ ਕਿ ਮਾਸ ਨੋਚ ਕੇ ਖਾਧਾ ਹੈ, ਇਹਨਾਂ ਨੂੰ ਵੀ ਸਜ਼ਾ ਦੇਣੀ ਚਾਹੀਦੀ ਹੈ। ਪਰ ਤਰਾਸਦੀ ਹੈ ਕਿ ਇਸ ਤਰ੍ਹਾਂ ਦੀਆਂ ਭੋਲੀਆਂ ਭਾਲੀਆਂ ਕੁੜੀਆਂ ਜਿਹੜੀਆਂ ਆ ਜਾਂਦੀਆਂ। ਸਾਡੇ ਇੱਥੇ ਮਲੋਟ ਇੱਕ ਨਿਹੰਗ ਸਿੰਘ ਆ, ਉਹ ਵੀ ਪ੍ਰਵਾਸੀ ਹੈ, ਨਿਹੰਗ ਸਿੰਘ ਪ੍ਰਵਾਸੀ ਵੀਰ ਹੈ। ਉਹ ਨਿਹੰਗ ਸਿੰਘ ਸਜਿਆ ਹੋਇਆ ਬਾਣੇ 'ਚ ਰਹਿੰਦਾ ਤੇ ਪੂਰਨ ਤੌਰ ਤੇ ਉਹ ਗੁਰਸਿੱਖੀ ਨੂੰ ਸਮਰਪਿਤ ਹੈ। ਇਸੇ ਤਰ੍ਹਾਂ ਹੀ ਇੱਕ ਕੁੜੀ ਮਲੋਟ ਸਟੇਸ਼ਨ ਤੇ ਉਤਰੀ, ਉਹ ਆਪਣੇ ਪ੍ਰੇਮੀ ਦੇ ਨਾਲ ਭੱਜ ਆਈ ਸੀ। ਉਹ ਰਸਤੇ 'ਚ ਗੱਡੀ 'ਚੋਂ ਸੁੱਤੀ ਪਈ ਨੂੰ ਛੱਡ ਕੇ ਨਿਕਲ ਗਿਆ, ਤੇ ਉਹ ਕੁੜੀ ਇੱਥੇ ਆ ਗਈ ਸਟੇਸ਼ਨ ਤੇ। ਉਹਦੇ ਘਰਦਿਆਂ ਨੂੰ ਬੁਲਾਇਆ ਕਈ ਵਾਰ ਪੁਲਿਸ ਨੇ, ਉਹ ਨਹੀਂ ਆਉਂਦੇ। ਤੇ ਉਹ ਨਿਹੰਗ ਸਿੰਘ ਹੈ ਵਿਚਾਰਾ, ਹਸਪਤਾਲ 'ਚ ਦਾਖਲ ਹੈ, ਕੁੜੀ ਬਿਮਾਰ ਹੈ। ਉਹ ਨਿਹੰਗ ਸਿੰਘ 3 ਮਹੀਨੇ ਹੋ ਗਏ ਉਸ ਕੁੜੀ ਦੀ ਹਿਫਾਜ਼ਤ ਵੀ ਕਰ ਰਿਹਾ, ਉਹਦੀ ਤੀਮਾਰਦਾਰੀ ਵੀ ਕਰ ਰਿਹਾ। ਸੋ ਇਹ ਬੜੇ ਕਿੱਸੇ ਆ ਕਿ ਇਹੋ ਜਿਹੀਆਂ ਕੁੜੀਆਂ ਜਿਹੜੀਆਂ ਉਹ ਸ਼ੋਸ਼ਣ ਦੀ ਦਲਦਲ 'ਚ ਧੱਕੀਆਂ ਜਾਂਦੀਆਂ। ਥੋੜਾ ਕੁੜੀਆਂ ਨੂੰ ਵੀ ਸੰਭਲਣਾ ਚਾਹੀਦਾ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਚਲੋ ਕੋਈ ਨਾਦਾਨ ਜੇ ਗਲਤੀ ਕਰਦਾ ਤੇ ਸਾਡਾ ਕਾਨੂੰਨ ਤੇ ਸਾਡਾ ਸਮਾਜ ਕੀ ਕਰ ਰਿਹਾ, ਸੋਚਣ ਦਾ ਵਿਸ਼ਾ ਤੇ ਇਹ ਆ। ਜੀ ਬਿਲਕੁਲ। ਤੇ ਅੱਗੇ ਵੱਧਦੇ ਹਾਂ ਮਿੰਟੂ ਜੀ। ਵੀ ਨਸ਼ੇ ਵਿੱਚ ਉੱਜੜਦਾ ਪੰਜਾਬ, ਟੀਚਰ ਨੂੰ ਹੀ ਲੁੱਟਣ ਪੈ ਗਿਆ ਸਟੂਡੈਂਟ। ਦੇਖੋ ਸਾਡਾ ਸਿਹਤ ਮੰਤਰੀ ਕਹਿੰਦਾ ਕਿ ਪੰਜਾਬ ਦੇ ਵਿੱਚ ਸਿਰਫ 1% ਜਿਹੜੇ ਆ ਉਹ ਕਰਦੇ ਆ ਨਸ਼ਾ। ਜੀ ਤੇ ਕੱਲ ਹੀ ਇਸੇ ਮੰਤਰੀ ਦਾ ਬਿਆਨ ਸੀਗਾ ਪਹਿਲਾਂ ਕਿ ਜੀ ਸ਼ਰਾਬ ਤੇ ਨਸ਼ਾ ਹੀ ਨਹੀਂ। ਤੇ ਕੱਲ ਹੀ ਜਦੋਂ ਨਸ਼ਾ ਵਿਰੋਧੀ ਦਿਹਾੜਾ ਮਨਾਇਆ ਜਾਂਦਾ ਪਿਆ ਸੀ, 2 ਜੀ ਯਾਨੀ ਪਤੀ ਪਤਨੀ ਸ਼ਰਾਬ ਦੇ ਦੁੱਖੋਂ ਮਰ ਗਏ ਪਠਾਨਕੋਟ ਦੇ ਵਿੱਚ। ਪਤੀ ਪੱਕਾ ਸ਼ਰਾਬੀ ਸੀ, ਉਹਨੇ ਰੋਕਿਆ, ਕਲੇਸ਼ ਹੋਇਆ, ਪਤਨੀ ਨੇ ਜ਼ਹਿਰ ਖਾ ਲਿਆ, ਉਹ ਮਰ ਗਈ। ਤੇ ਪਿੱਛੇ ਉਹਦੇ ਪਤੀ ਨੂੰ ਜਦੋਂ ਗਲਤੀ ਦਾ ਅਹਿਸਾਸ ਹੋਇਆ, ਉਹ ਵੀ ਜ਼ਹਿਰ ਖਾ ਕੇ ਮਰ ਗਿਆ। ਪਰ ਇਹ ਫਿਰ ਵੀ ਕਹੇਗਾ ਕਿ ਸ਼ਰਾਬ ਨਸ਼ਾ ਨਹੀਂ ਹੈ। ਸੋ ਇਹਨਾਂ ਦੀਆਂ ਜਿਹੜੀਆਂ ਦਲੀਲਾਂ ਹੈ ਉਹ ਧਰੀਆਂ ਦੀਆਂ ਧਰਾਈਆਂ ਰਹਿ ਜਾਂਦੀਆਂ ਜਦੋਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ। ਦੇਖੋ 17 ਸਾਲ ਦਾ ਮੁੰਡਾ ਆ ਤੇ ਨਸ਼ੇ ਦੀ ਦਲਦਲ 'ਚ ਪੂਰਾ ਧੱਸਿਆ ਹੋਇਆ, ਨਸ਼ੇ ਨੇ ਜਕੜਿਆ ਹੋਇਆ। ਤੇ ਉਹਦਾ ਭਰਾ ਟਿਊਸ਼ਨ ਪੜ੍ਹਦਾ ਜਿਹਦੀ ਮੈਡਮ ਕੋਲ, ਇਹ ਵੀ ਪੜ੍ਹਦਾ ਜਿਹਦੀ ਮੈਡਮ ਕੋਲੇ। ਇਹਨੇ ਉਹਨੂੰ ਦੇਖਿਆ ਕਿ ਇਹ ਇਕੱਲੀ ਹੈ ਕਿ ਉਹਨਾਂ ਇਹਨੂੰ ਲੁੱਟ ਲਿਆ ਜਾਵੇ। ਉਹ ਆਪਣੇ ਭਰਾ ਨੂੰ ਲੈ ਕੇ ਉਹਨੂੰ ਘਰੇ ਛੱਡ ਕੇ ਤੇ ਉਹਨੂੰ ਆ ਕੇ ਲੁੱਟਣ ਪੈ ਗਿਆ ਔਰ ਉਹਦੀ ਧੌਣ ਤੇ ਰੱਖ ਲਿਆ ਛੁਰਾ, ਮੂੰਹ ਤੇ ਰੁਮਾਲ ਰੱਖ ਕੇ। ਉਹ ਕਿਸੇ ਤਰੀਕੇ ਦੇ ਨਾਲ ਛੁੱਟ ਛਟਾ ਕੇ ਬਾਹਰ ਆ ਗਈ। ਬਾਹਰ ਆ ਕੇ ਉਹਨੇ ਰੌਲਾ ਪਾਇਆ, ਉਹ ਘਬਰਾ ਕੇ ਮੁੜ ਕੇ ਫਰਾਰ ਹੋ ਗਿਆ। ਜਸ਼ਨਦੀਪ ਉਹਦਾ ਨਾਂ ਆ। ਹੁਣ ਉਹਨੂੰ ਲੱਭਣ 'ਚ ਪੁਲਿਸ ਜੁਟੀ ਆ, ਜਦਕਿ ਉਹਦੇ ਘਰਦਿਆਂ ਦਾ ਕਹਿਣਾ ਕਿ ਭਾਈ ਇਹ ਨਸ਼ੇ ਦਾ ਸ਼ਿਕਾਰ ਸੀਗਾ, ਅਸੀਂ ਬਹੁਤ ਰੋਕਿਆ, ਨਹੀਂ ਰੁਕਿਆ। ਹੁਣ ਇਹਦਾ ਇਲਾਜ ਜਿਹੜਾ ਸਾਡੇ ਤੋਂ ਤੇ ਹੁੰਦਾ ਨਹੀਂ। ਹੁਣ ਦੇਖੋ 17 ਸਾਲ ਦੀ ਉਮਰ ਆ ਤੇ ਕੰਮ ਉਹਨੇ ਕੀ ਕੀਤਾ ਕਿ ਇਹ ਇੱਕ ਅਧਿਆਪਕਾ ਨੂੰ, ਜੋ ਉਹਦੀ ਗੁਰੂ ਵੀ ਹੈ, ਟਿਊਸ਼ਨ ਵੀ ਪੜ੍ਹਦਾ ਸੀ ਉਹਦੇ ਕੋਲੇ, ਤਾਂ ਉਹਨੂੰ ਲੁੱਟਣ ਪੈ ਜਾਂਦਾ। ਇਸ ਕਰਕੇ ਕਿਉਂਕਿ ਉਹਦੇ ਕੋਲ ਨਸ਼ੇ ਜੋਗੇ ਪੈਸੇ ਨਹੀਂ ਹੈ।
ਹਾਲੇ ਵੀ ਜੇ ਅਸੀਂ ਕਹੀਏ ਕਿ ਜੀ ਸਾਡੇ ਪੰਜਾਬ ਦੇ ਵਿੱਚ ਕੁਛ ਮਾੜਾ ਨਹੀਂ ਹੈ, ਬਦਨਾਮ ਕੀਤਾ ਜਾ ਰਿਹਾ, ਜੋ ਇਹ ਕੁਫਰ ਆ, ਬਿਲਕੁਲ ਝੂਠੀਆਂ ਦਲੀਲਾਂ ਆ ਜੋ ਸਮੇਂ ਦੀ ਧਰਾਤਲ ਤੇ 1 ਸੈਕਿੰਡ ਵੀ ਟਿਕ ਨਹੀਂ ਸਕਦੀਆਂ। ਸੋਚਣ ਵਿਚਾਰਨ ਦੀ ਗੱਲ ਆ ਕਿ ਇਸ ਨੌਜਵਾਨੀ ਨੂੰ ਜੋ ਸਿਰਫ ਨਸ਼ੇ ਦੀ ਗ੍ਰਿਫਤ ਦੇ ਵਿੱਚ ਨਹੀਂ ਹੈ, ਜਿਹਦਾ ਅਪਰਾਧੀਕਰਨ ਵੀ ਨਾਲ ਹੋ ਰਿਹਾ, ਦੋਏ ਚੀਜ਼ਾਂ ਹੋ ਰਹੀਆਂ ਨੇ ਕਿ ਉਹ ਨਸ਼ੇੜੀ ਤਾਂ ਬਣ ਹੀ ਰਿਹਾ, ਨਾਲ ਤਸਕਰ ਤੇ ਨਾਲ ਅਪਰਾਧੀ ਵੀ ਬਣਦੇ ਪਏ। ਸਾਡੇ ਲਈ ਖਤਰੇ ਦੀ ਘੰਟੀ ਇਹ ਹੈ ਕਿ ਇੱਕ ਬੰਦਾ ਅੱਗੇ ਜਾ ਕੇ ਉਹ ਨਸ਼ੇੜੀ ਵੀ ਬਣਦਾ, ਉਹ ਮੁਜਰਮ ਵੀ ਬਣਦਾ, ਉਹ ਤਸਕਰ ਵੀ ਬਣਦਾ। ਤਾਂ ਇਹਦਾ ਮਤਲਬ ਇਹ ਹੈ ਕਿ ਸਾਡਾ ਜਿਹੜਾ ਕੱਲ੍ਹ ਹੈ, ਭਵਿੱਖ ਹੈ ਸਾਡਾ, ਉਹ ਧੁੰਦਲਾ ਹੈ। ਤੇ ਅਸੀਂ ਫਿਰ ਵੀ ਉਸ ਧੁੰਦਲੇ ਭਵਿੱਖ ਨੂੰ ਝੂਠ ਦੀ ਕਲੀ ਮਾਰ ਕੇ ਚਮਕਾਈ ਜਾਈਏ ਤੇ ਫਿਰ ਅਸੀਂ, ਇਹਦਾ ਮਤਲਬ ਹੈ ਜਾਂ ਤੇ ਬੇਵਕੂਫ ਆ ਤੇ ਜਾਂ ਅਸੀਂ ਬਿਲਕੁਲ ਕਹਿ ਲਈਏ ਕਿ ਪਾਗਲ ਆ, ਜਿਹੜੇ ਇਸ ਝੂਠ ਨੂੰ ਸੱਚ ਮੰਨ ਕੇ ਬੈਠੇ ਆ। ਬਿਲਕੁਲ ਬਿਲਕੁਲ ਜੀ। ਅਤੇ ਜਾਂਦੇ ਜਾਂਦੇ ਜੇ ਮਿੰਟੂ ਜੀ ਆਪਾਂ ਗੱਲ ਕਰ ਲਈਏ ਵੀ 2 ਨੰਬਰ ਦੀ ਕਮਾਈ ਨੂੰ ਵੰਡਣ ਨੂੰ ਲੈ ਕੇ ਪੁਲਸੀਏ ਆਪਸ 'ਚ ਲੜੇ। ਇਹ ਅਸਲ ਦੇ ਵਿੱਚ ਮੇਰੇ ਖਿਆਲ ਦੇ ਨਾਲ ਕਮਾਈ ਤੇ ਭਾਵੇਂ 2 ਨੰਬਰ ਦੀ ਲੈ ਕੇ ਆਏ ਸੀ, ਪਰ ਇਮਾਨਦਾਰੀ ਨਾਲ ਲੈ ਕੇ ਆਏ ਸੀ, ਤਾਂ ਹੀ ਇਹਨਾਂ ਦੇ ਆਪਸ ਦੇ ਵਿੱਚ ਜਿਹੜੀ ਲੜਾਈ ਹੋਈ, ਔਰ ਲੜਾਈ ਏਡੀ ਤਗੜੀ ਹੋਈ ਕਿ ਬਾਜ਼ਾਰ ਦੇ ਵਿੱਚ ਹੀ ਇਹ ਜੱਫਿਓ ਜੱਫੀ ਹੋਏ 4-5 ਜਣੇ ਮੋਟਰਸਾਈਕਲਾਂ ਦੇ ਉੱਤੋਂ ਦੀ, ਕੋਈ ਉਹਦੇ ਉੱਤੋਂ ਦੀ, ਕੋਈ ਉਹਦੇ ਉੱਤੋਂ ਦੀ, ਕੋਈ ਪਿੱਛੋਂ ਪੋਲੀ ਜੀ ਡਾਂਗ ਵੀ ਮਾਰਦਾ ਸੀ, ਆਪਸ ਦੇ ਵਿੱਚ ਸਨ। ਤੇ ਵੀਡੀਓ ਦਾ ਵੀ ਕੋਈ ਹਵਾਲਾ ਦਿੰਦਾ ਸੀ, ਕੋਈ ਵੀਡੀਓ ਬਣ ਰਹੀ ਹੈ, ਛੱਡ ਛੜਈਆ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਕਿੱਥੇ, ਬੇਖਬਰ ਸਨ। ਲਖਨਊ ਦੀ ਘਟਨਾ, ਦੁਕਾਨਦਾਰਾਂ ਤੋਂ ਪੈਸੇ ਉਗਰਾਏ ਤੇ ਮੁੜ ਕੇ ਜਦੋਂ ਚੱਲਣ ਲੱਗੇ ਆਪਸ ਦੇ ਵਿੱਚ ਵੰਡ ਤੋਂ ਰੌਲਾ ਪੈ ਗਿਆ, ਖੜਖਈਆ ਪੈ ਗਿਆ, ਆਪਸ ਦੇ ਵਿੱਚ ਛਿੱਤਰੋ ਛਿੱਤਰੀ ਹੋ ਗਏ। ਬਾਅਦ ਦੇ ਵਿੱਚ ਕਿਸੇ ਨੇ ਵੀਡੀਓ ਬਣਾ ਲਈ, ਵੀਡੀਓ ਵਾਇਰਲ ਹੋ ਗਈ। ਲੋਕੀ ਹੁਣ ਆਖਣ ਡਏ ਆ ਕਿ ਇਹ ਪੁਲਿਸ ਵਾਲੇ ਵੰਡ ਤੋਂ ਹੀ ਲੜ ਪਏ ਆ। ਜੇ ਕਿਤੇ ਇਹਨਾਂ ਦੇ ਕੋਲ ਮੋਟੀ ਖੰਡ ਹੁੰਦੀ ਤੇ ਫਿਰ ਤਾਂ ਇਹ ਮਾਰ ਵੀ ਸਕਦੇ ਸੀ ਇੱਕ ਦੂਜੇ ਨੂੰ, ਕਿਉਂਕਿ ਹਾਲੇ ਤਾਂ ਦੁਕਾਨਦਾਰਾਂ ਤੋਂ ਪਤਾ ਨਹੀਂ 20-50 ਹੀ ਲੈ ਕੇ ਆਏ ਸੀ, 20-20, 50-50 ਲੈ ਕੇ। ਜੇ ਮੋਟਾ ਮਾਲ ਹੁੰਦਾ ਤੇ ਫਿਰ ਤੇ ਪਤਾ ਨਹੀਂ ਸੀ ਕਿ ਗਾਟੇ ਹੀ ਲਾ ਦਿੰਦੇ ਇੱਕ ਦੂਜੇ ਦੇ। ਪਰ ਇਹ ਸਵਾਲ ਹੈ ਆਪਣੇ ਆਪ ਦੇ ਵਿੱਚ ਕਿ ਕਿਸ ਤਰੀਕੇ ਦਾ ਕੰਮ ਸਾਡੀ ਪੁਲਿਸ ਕਰਦੀ ਪਈ ਹੈ, ਔਰ ਦੇਸ਼ ਉਹੀ ਤਰੱਕੀ ਕਰਦਾ ਜਿਹਦੇ ਨੇਤਾ ਤੇ ਪੁਲਿਸ ਜਿਹੜੇ ਆ ਉਹ ਦੋਨੇ ਇਮਾਨਦਾਰ ਹੋਣ। ਪਰ ਸਾਡੇ ਇੱਥੇ ਪੁਲਿਸੀਏ ਕੀ ਕਰਦੇ ਪਏ ਕਿ ਰਿਸ਼ਵਤ ਲੈਣ ਤੋਂ ਲੜੀ ਜਾਂਦੇ, ਰਿਸ਼ਵਤ ਲੈ ਕੇ ਵੰਡਣ ਤੋਂ ਲੜੀ ਜਾਂਦੇ ਆ। ਪਰ ਇੱਥੇ ਤੇ ਰਿਸ਼ਵਤ ਵੰਡਣ ਤੋਂ ਇਹ ਲੜੇ ਹੀ ਹੈ। ਸਾਡੇ ਤੇ ਇੱਥੇ ਇੱਕ ਸਲਾਗਾ ਇਹੋ ਜਿਹਾ ਸੀ, ਉਹ ਹਾਤੇ 'ਚ ਸ਼ਰਾਬ ਪੀਣ ਗਿਆ ਤੇ ਕਿਤੇ ਉਹਨਾਂ ਨੇ ਸ਼ਰਾਬਧਾਰੀ ਨਹੀਂ ਦਿੱਤੀ, ਉਹਨੂੰ ਗੋਲੀ ਮਾਰਤੀ ਸੀ ਬਠਿੰਡੇ ਹਾਤੇ ਵਾਲੇ ਨੂੰ। ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਅਤੇ ਸੋਚੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।